ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ, ਜਿਸ ਤਰ੍ਹਾਂ ਮੈਂ ਪਹਿਲੇ ਸੈਗਮੈਂਟ ਦੇ ਵਿੱਚ ਇਹ ਦੱਸਿਆ ਸੀ ਕਿ ਵੀ ਅੱਜ ਤਾਂ ਚਰਚਾ ਹੀ ਹਿਊਮਨ ਰਾਈਟਸ ਦੀ ਹੈ ਔਰ ਚੰਗੀ ਗੱਲ ਹੈ ਵੀ ਇੰਡੀਆ ਨੂੰ ਕਿਤੇ ਠੁੱਡ ਇੱਧਰੋਂ ਪੈ ਰਿਹਾ ਕਿਤੇ ਉੱਧਰੋਂ ਪੈ ਰਿਹਾ। ਇੱਕ ਪਾਸੇ ਜਿਨੀਵਾ 'ਚ ਚੰਗੀ ਕੁਟਾਈ ਹੋਈ ਹੈ ਜੀ। ਅੱਜ ਕੱਲ੍ਹ ਤਾਂ ਵੈਸੇ ਉੱਥੋਂ ਦਾ ਮੀਡੀਆ ਧੁਲਾਈ ਸ਼ਬਦ ਯੂਜ਼ ਕਰਦਾ ਵੀ ਧੁਲਾਈ ਕਰਦੀ। ਇਹ ਨਵਾਂ ਹੀ ਸ਼ਬਦ ਆਇਆ, ਵੈਸੇ ਸਾਡੇ ਜ਼ਮਾਨੇ 'ਚ ਨਹੀਂ ਸੀ ਹੁੰਦਾ। ਸਾਡੇ ਤਾਂ ਹੁੰਦਾ ਸੀ ਕਿ ਵੀ ਰੀਝ ਨਾਲ ਕੁੱਟਿਆ ਜੀ। ਸੋ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜਾ ਸੈਮਾਈ ਗਵਰਨਮੈਂਟ ਬਾਡੀ ਹੈ ਜੀ, ਔਰ ਉਸ ਦੇ ਸਾਲਾਨਾ ਉਹ ਰਿਪੋਰਟ ਵੀ ਕੱਢਦੇ ਨੇ। ਹਾਲਾਂ ਉਹਨਾਂ ਨੇ ਇੰਡੀਆ ਦੇ ਉੱਤੇ ਇੱਕ ਸਪੈਸ਼ਲ ਰਿਪੋਰਟ ਪਿੱਛੇ ਫੈਬਰਵਰੀ ਦੇ ਵਿੱਚ ਜਾਰੀ ਕੀਤੀ ਸੀ। ਡਾਕਟਰ ਇਕਬਾਲ ਕਰਾਮਤ ਚੀਮਾ ਜਿਸ ਦੇ ਆਥਰ ਸੀ, ਜਿਹਦੇ ਵਿੱਚ ਉਹਨਾਂ ਨੇ ਕਾਫੀ ਬਲਾਸਟ ਕੀਤਾ ਸੀ ਵੀ ਇੰਡੀਆ ਦੇ ਵਿੱਚ ਕੀ ਚੱਲ ਰਿਹਾ। ਈਵਨ ਉਹਨਾਂ ਦੇ ਜਿਹੜੇ ਕਨਸਟੀਟਿਊਸ਼ਨ ਨੂੰ ਸੈਕੂਲਰ ਕਿਹਾ ਜਾਂਦਾ ਹੈ ਉਹ ਕੀ ਹੈ ਇਨਫੈਕਟ। ਔਰ ਉਹਨਾਂ ਦੇ ਉੱਤੇ ਉਦੋਂ ਵੀ ਇਹ ਗੱਲ ਦੇ ਚਾਰਜ ਲਾਏ ਗਏ US ਸਰਫ ਤੇ ਇੱਥੋਂ ਦੀ ਇੱਕ ਹਿੰਦੂ ਬਾਡੀ ਹੈ, ਹਿੰਦੂ ਫੈਡਰੇਸ਼ਨ ਦਾ, ਹਿੰਦੂ ਅਮਰੀਕਨ ਬਾਡੀ, ਤੇ ਉਹਨਾਂ ਨੇ ਕਿਹਾ ਕਿ ਜੀ ਇਹ ਸਕਾਲਰ ਨੇ, ਖਾਲਿਸਤਾਨੀਆਂ ਦੇ ਸਪੋਰਟਰ ਨੇ, ਪਾਕਿਸਤਾਨੀ ਮੂਲ ਦੇ ਨੇ, ਇਹ ਉੱਥੇ ਸੈਨ ਫਰਾਂਸਿਸਕੋ ਜਿਨ੍ਹਾਂ ਨੇ ਖਾਲਿਸਤਾਨ ਦੇ ਨਾਅਰੇ ਲਾਏ, ਜੋ ਇਹਨਾਂ ਦਾ ਝੂਠ ਹੁੰਦਾ ਹੈ ਜੀ। ਔਰ ਇਸ ਸਭ ਦੇ ਬਾਵਜੂਦ ਜਿਹੜਾ ਉਹ ਕੋਈ ਫੈਕਚੁਅਲੀ ਇਸ ਗੱਲ ਨੂੰ ਗਲਤ ਨਹੀਂ ਸਾਬਤ ਕਰ ਸਕੇ ਕਿ ਵੀ ਜਿਹੜੀ ਰਿਪੋਰਟ ਉਹਨਾਂ ਨੇ ਦਿੱਤੀ ਸੀ ਸਪੈਸ਼ਲ US ਸਰਫ ਦੇ ਬਿਹਾਫ ਤੇ, ਜਿਹਨੂੰ ਉਹਨਾਂ ਨੇ ਆਥਰ ਕੀਤਾ, ਉਹ ਫੈਕਟ ਉਹਦੇ ਕੀ ਨੇ ਔਰ ਕਿਹੜੀ ਗੱਲ ਉਹਦੇ 'ਚ ਗਲਤ ਹੈ। ਸੋ ਖੈਰ, ਇਹ ਜਿਹੜੀ ਹੁਣ ਰਿਪੋਰਟ US ਸਰਫ ਨੇ ਗਲੋਬਲ ਰਿਪੋਰਟ ਜਾਰੀ ਕੀਤੀ ਹੈ, ਸਾਰੇ ਦੁਨੀਆ ਦੇ ਮੁਲਕਾਂ ਦੀ ਹੁੰਦੀ ਹੈ, ਔਰ ਉਹਦੇ 'ਚ ਫਿਰ ਉਹ ਕੈਟਾਗਰੀ 'ਚ ਵੀ ਰੱਖਦੇ ਨੇ ਵੀ ਇਹ ਦੇਸ਼ ਕਿਸ ਕੈਟਾਗਰੀ 'ਚ ਹੈ। ਭਾਰਤ ਨੂੰ ਉਹਨਾਂ ਨੇ ਟਾਇਰ 2, ਜਿਹਦਾ ਮਤਲਬ ਹੈ ਕਿ ਰਿਲੀਜੀਅਸ ਫਰੀडम ਨਹੀਂ ਹੈ, ਉੱਥੇ ਇਸ ਕੈਟਾਗਰੀ 'ਚ ਰੱਖਿਆ ਜੀ। ਔਰ ਜਿਹੜੀਆਂ ਕੀ ਫਾਈਂਡਿੰਗਸ ਨੇ, ਕਿਉਂਕਿ ਇਹ ਰਿਪੋਰਟ ਤਾਂ 9-10 ਸਫ਼ੇ ਦੀ ਹੈ ਇੰਡੀਆ ਬਾਰੇ, ਮੈਂ ਉਹਦੇ 'ਚ ਡੀਟੇਲ 'ਚ ਨਹੀਂ ਜਾ ਸਕਾਂਗਾ, ਔਰ ਉਹਦੇ ਕਾਫੀ ਪੋਰਸ਼ਨ ਉਸੇ ਰਿਪੋਰਟ 'ਚੋਂ ਨੇ ਜਿਹੜੇ ਫੈਬਰਵਰੀ 'ਚ ਆਈ ਸੀ, ਸੋ ਉਹਨੂੰ ਮੈਂ ਰਿਪੀਟ ਵੀ ਨਹੀਂ ਕਰਨਾ ਹੈ। ਪਰ ਕੀ ਫਾਈਂਡਿੰਗਸ ਦੀਆਂ ਟਾਇਰ 2 ਦੇ ਥੱਲੇ ਇੰਡੀਆ ਨੂੰ ਰੱਖਿਆ। ਉਹਨਾਂ ਨੇ ਕਿਹਾ ਕਿ ਇਨ 2016 religious tolerance and religious freedom conditions continue to deteriorate in India। 2016 ਚ ਭਾਰਤ ਦੇ ਵਿੱਚ ਧਾਰਮਿਕ ਸਹਿਨਸ਼ੀਲਤਾ ਔਰ ਧਾਰਮਿਕ ਕਦਰਾਂ ਕੀਮਤਾਂ ਜਿਹੜੀਆਂ ਨੇ ਬੁਰੀ ਤਰ੍ਹਾਂ ਡਿਟੀਰੀਓਰੇਟ ਹੁੰਦੀਆਂ ਰਹੀਆਂ। ਹਿੰਦੂ ਨੈਸ਼ਨਲਿਸਟ ਗਰੁੱਪਸ such as ਰਾਸ਼ਟਰੀ ਸਵੈਮ ਸੇਵਕ ਸੰਘ ਪਰਿਵਾਰ and Vishwa Hindu Parishad and their sympathizers perpetrated numerous incidents of intimidation, harassment and violence against religious minority communities and Hindu Dalits। ਉਹਨਾਂ ਨੇ ਕਿਹਾ ਕਿ RSS ਔਰ ਉਹਦੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਜਿਵੇਂ ਵਿਸ਼ਵ ਹਿੰਦੂ ਪਰਿਸ਼ਦ ਔਰ ਉਹਨਾਂ ਦੇ ਜਿਹੜੇ ਹਮਦਰਦ ਨੇ ਅੱਗੋਂ, ਉਹਨਾਂ ਨੇ ਬਹੁਤ ਸਾਰੀਆਂ ਇਸ ਕਿਸਮ ਦੀਆਂ ਹਿੰਸਾ ਦੀਆਂ ਘਟਨਾਵਾਂ, ਡਰਾਵੇ ਦੀਆਂ ਔਰ ਖੌਫ ਦੇਣ ਦੀਆਂ ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ ਔਰ ਹਿੰਦੂ ਦਲਿਤਾਂ ਦੇ ਖਿਲਾਫ ਕੀਤੀਆਂ ਜੀ। These violations were most frequent and severe in 10 of India's 29 states। ਭਾਰਤ ਦੀਆਂ 29 ਸਟੇਟਾਂ ਚੋਂ 10 ਸਟੇਟਾਂ 'ਚ ਬਹੁਤ ਜ਼ਿਆਦਾ ਸੀ। National and state laws that restrict religious conversion, cow slaughter and the foreign funding of non-governmental organizations, and a constitutional provision deeming Sikhs, Buddhists and Jains to be Hindus helped create the conditions enabling these violations। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀਆਂ ਨੇ ਨੈਸ਼ਨਲ ਲੈਵਲ ਦੇ ਕਾਨੂੰਨ ਔਰ ਪ੍ਰਾਂਤਾਂ ਦੇ ਕਾਨੂੰਨ ਜਿਹੜੇ ਧਾਰਮਿਕ ਧਰਮ ਪਰਿਵਰਤਨ ਦੇ ਖਿਲਾਫ ਨੇ, ਗਾਂ ਨੂੰ ਮਾਰਨ ਦੇ ਖਿਲਾਫ ਨੇ, ਫੋਰਨ ਫੰਡਿੰਗ ਦੇ ਖਿਲਾਫ ਨੇ, NGOs ਦੇ ਖਿਲਾਫ ਨੇ, ਔਰ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਜਿਹਦੇ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਬਣਾਇਆ ਹੋਇਆ ਹੈ, ਇਹ ਸਾਰੇ ਬੈਕਡ੍ਰੌਪ ਦੇ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਜਿਹੜੀ ਹਿੰਸਾ ਹੋਈ ਹੈ, ਇਸ ਦੀਆਂ ਘਟਨਾਵਾਂ ਹੋਰ ਵੀ ਵਧੀਆਂ ਨੇ। While Prime Minister Narendra Modi spoke publicly about the importance of communal tolerance and religious freedom, members of the ruling party have ties to Hindu nationalist groups implicated in religious freedom violations, used religiously divisive language to inflame tensions and called for additional laws that would restrict religious freedom। ਉਹਨਾਂ ਨੇ ਕਿਹਾ ਭਾਵੇਂ ਮੋਦੀ ਨੇ ਜ਼ਬਾਨੀ ਗੁਲਾਮੀ ਇਹ ਕਿਹਾ ਕਿ ਜੀ ਧਾਰਮਿਕ ਸਹਿਨਸ਼ੀਲਤਾ ਹੋਣੀ ਚਾਹੀਦੀ ਹੈ, ਧਾਰਮਿਕ ਆਜ਼ਾਦੀ ਹੋਣੀ ਚਾਹੀਦੀ ਹੈ, ਪਰ BJP ਦੇ ਉਹ ਬੰਦੇ ਨੇ, ਹਿੰਦੂ ਨੈਸ਼ਨਲਿਸਟ ਗਰੁੱਪ ਨੇ, ਜਿਹੜੇ ਕਿ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰ ਰਹੇ ਨੇ ਔਰ ਇਸ ਕਿਸਮ ਦੀ ਜ਼ਬਾਨ ਉਹ ਨਫ਼ਰਤ ਵਾਲੀ ਵਰਤ ਰਹੇ ਨੇ ਤਾਂ ਕਿ ਆਪਸ ਦੇ ਵਿੱਚ ਵੰਡੀਆਂ ਪੈਣ ਔਰ ਖਿਚਾਅ ਬਣੇ।
ਔਰ ਇਹ ਮੰਗ ਕੀਤੀ ਹੈ USCIRF ਨੇ ਕਿ ਹੋਰ ਲਾਅ ਬਣਾਏ ਜਾਣ ਤਾਂ ਕਿ ਜਿਹੜੇ ਰਿਲੀਜੀਅਸ ਫਰੀडम ਦੇ ਉੱਤੇ ਹੁਣ ਪਾਬੰਦੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਏ। These issues combined with long-standing problem of police and judicial bias and inadequacies have created a pervasive culture of impunity in which religious minorities feel increasingly insecure and have no recourse when religiously motivated crime occur. Based on these concerns, in 2017, USCIRF again places India on its tier 2, where it has been since 2009. So ਇਹਦੇ ਚ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਵੀ ਇਹ ਜਿਹੜੀ ਉੱਪਰਲੀਆਂ ਸਮੱਸਿਆਵਾਂ ਤਾਂ ਹੈ ਹੀ ਨੇ, ਪਰ ਪੁਲਿਸ ਔਰ ਜਿਹੜੀ ਅਦਾਲਤੀ ਸਿਸਟਮ ਹੈ ਉਹਦੇ ਚ ਵੀ ਵਿਤਕਰਾ ਹੈ ਔਰ ਉਹਦੇ ਚ ਵੀ ਖਾਮੀਆਂ ਨੇ। ਔਰ ਇਸ ਸਭ ਚੋਂ ਇੱਕ ਐਸਾ ਮਾਹੌਲ ਬਣ ਗਿਆ ਹੈ ਜਿੱਥੇ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਪਤਾ ਹੈ ਵੀ ਉਹਦੇ ਲਈ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ, ਔਰ ਇਸ ਲਈ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਨੇ ਉਹ ਬਹੁਤ ਅਸੁਰੱਖਿਅਤ ਮਹਿਸੂਸ ਕਰਦੀਆਂ ਨੇ ਔਰ ਉਹਨਾਂ ਦੇ ਲਈ ਜਿਹੜਾ ਉਹਨਾਂ ਦੇ ਧਰਮ ਦੇ ਖਿਲਾਫ ਜਿਹੜਾ ਵੀ ਕੋਈ ਕ੍ਰਾਈਮ ਹੁੰਦਾ ਉਹ ਬਿਲਕੁਲ ਅਸਮਰਥ ਹੁੰਦੇ ਨੇ ਕੁਝ ਵੀ ਕਰਨ ਲਈ। ਔਰ USCIRF ਨੇ ਕਿਹਾ ਵੀ ਉਹ ਆਪਣੀ 2017 ਦੀ ਰਿਪੋਰਟ 'ਚ ਭਾਰਤ ਦੀਆਂ ਇਹਨਾਂ ਜਿਹੜੀਆਂ ਸਾਰੀਆਂ ਵਾਇਲੇਸ਼ਨਸ ਨੇ ਰਿਲੀਜੀਅਸ ਫਰੀडम ਦੇ ਕਰਕੇ ਉਹਨਾਂ ਨੂੰ ਟਾਇਰ 2 ਦੇ ਵਿੱਚ ਰੱਖਦਾ ਹੈ। ਔਰ ਇਸ ਦੇ ਨਾਲ ਹੀ ਉਹਨਾਂ ਨੇ ਰਿਕਮੈਂਡੇਸ਼ਨ ਟੂ ਦਾ US ਗਵਰਨਮੈਂਟ, ਉਹਨਾਂ ਨੇ USCIRF ਨੇ ਭਾਰਤ ਬਾਰੇ ਜਿਹੜੀ ਰਿਕਮੈਂਡੇਸ਼ਨ ਕੀਤੀ ਹੈ ਅਮਰੀਕਨ ਗਵਰਨਮੈਂਟ ਨੂੰ ਕਿ ਇੰਟੈਗਰੇਟ ਕੰਸਰਨ ਫॉर ਰਿਲੀਜੀਅਸ ਫਰੀडम ਇਨਟੂ bilateral contacts with India, including the framework of future strategic dialogue at both the federal and provincial levels, and encourage the strengthening of the capacity of state and central police to implement effective measures to prohibit and punish cases of religious violence and protect victims and witnesses. ਕਿ ਵੀ ਇਹ ਜਿਹੜਾ ਤੁਸੀਂ ਬਾਇਲੇਟਰਲ ਕੰਟੈਕਟ ਇੰਡੀਆ ਨਾਲ ਬਣਾਉਣੇ ਨੇ ਇਹ USCIRF ਨੇ ਅਮਰੀਕਨ ਗਵਰਨਮੈਂਟ ਨੂੰ ਰਿਕਮੈਂਡੇਸ਼ਨ ਦਿੱਤੀ ਹੈ ਜੀ। ਉਹਦੇ 'ਚ ਉਸ ਫਰੇਮਵਰਕ ਦੇ ਵਿੱਚ ਸਟ੍ਰੈਟੇਜਿਕ ਡਾਇਲੋਗ ਰੱਖੋ ਫੈਡਰਲ ਔਰ ਪ੍ਰੋਵਿੰਸ਼ੀਅਲ ਲੈਵਲ ਤੇ, ਔਰ ਇਸ ਦੇ ਵਿੱਚ ਜਿਹੜਾ ਹੈ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਪੁਲਿਸ ਜਿਹੜੀ ਹੈ ਇਫੈਕਟਿਵ ਮੇਜਰ ਲਏ ਔਰ ਪਨਿਸ਼ਮੈਂਟ ਦੇ ਜਿਹੜੇ ਲੋਕ ਧਾਰਮਿਕ ਹਿੰਸਾ ਕਰਦੇ ਨੇ ਔਰ ਜਿਹੜੀਆਂ ਘੱਟ ਗਿਣਤੀਆਂ ਜਾਂ ਪੀੜਤ ਲੋਕ ਨੇ ਜਾਂ ਗਵਾਹੀਆਂ ਦੇਣ ਵਾਲੇ ਇਸ ਮਾਮਲੇ ਤੇ ਵਿਟਨੈਸ ਹੁੰਦੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾਏ। ਇਨਕਰੀਜ਼ ਦਾ US ਐਮਬੈਸੀਜ਼ ਅਟੈਂਸ਼ਨ ਟੂ ਇਸ਼ੂਜ਼ ਆਫ ਰਿਲੀਜੀਅਸ ਫਰੀडम and related human rights, including through visits by the ambassador and other officials to areas where communal and religiously motivated violence has occurred or is likely to occur, and through meetings with religious communities, local governmental leaders and police. ਕਿ ਵੀ ਜਿਹੜੀ ਅਮਰੀਕਾ ਦੀ ਐਮਬੈਸੀ ਹੈ ਦਿੱਲੀ ਦੇ ਵਿੱਚ ਉਸ ਦਾ ਹੋਰ ਵੀ ਧਿਆਨ ਭਾਰਤ ਦੇ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਨੂੰ ਕੁਚਲਣਾ ਹੈ ਔਰ ਬਾਕੀ ਮਨੁੱਖੀ ਹੱਕਾਂ ਦੀਆਂ ਗੱਲਾਂ ਨੇ ਉਹਨਾਂ ਤੇ ਜਾਣਾ ਚਾਹੀਦਾ ਹੈ ਔਰ ਐਮਬੈਸਡਰ ਨੂੰ ਖੁਦ ਉਹਨਾਂ ਥਾਵਾਂ ਦੇ ਉੱਤੇ ਵਿਜ਼ਿਟ ਕਰਨਾ ਚਾਹੀਦਾ ਔਰ ਬਾਕੀ ਅਧਿਕਾਰੀਆਂ ਨੂੰ ਜਿੱਥੇ ਇਹੋ ਜਿਹੇ ਫਿਰਕੂ ਦੰਗੇ ਹੁੰਦੇ ਨੇ ਜਾਂ ਹੋਣ ਦੀਆਂ ਸੰਭਾਵਨਾਵਾਂ ਹੁੰਦੀਆਂ ਔਰ ਅਮਰੀਕਨ ਐਮਬੈਸੀ ਨੂੰ ਭਾਰਤ ਵਿੱਚ ਜਿਹੜੀਆਂ ਅੱਡ-ਅੱਡ ਧਾਰਮਿਕ ਘੱਟ ਗਿਣਤੀਆਂ ਉਹਨਾਂ ਦੇ ਲੀਡਰਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜਿਹੜਾ ਉਹ ਲਗਾਤਾਰ ਕਨੈਕਸ਼ਨ ਰੱਖਣਾ ਚਾਹੀਦਾ ਜੀ। ਪ੍ਰੈਸ ਦਾ ਇੰਡੀਅਨ ਗਵਰਨਮੈਂਟ ਟੂ ਅਲਾਉ USCIRF ਟੂ ਵਿਜ਼ਿਟ ਦਾ ਕੰਟਰੀ and urge the Indian government to invite the United Nations Special Rapporteurs on Freedom of Religion on or belief to visit India. ਹੁਣ ਜਿਹੜੀ USCIRF ਰਿਪੋਰਟ ਦੇ ਰਹੀ ਹੈ ਉਹਨਾਂ ਦੇ ਨੁਮਾਇੰਦਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਵੀਜ਼ਾ ਨਹੀਂ ਦਿੰਦਾ ਇੰਡੀਆ ਦਾ ਜੀ, ਔਰ ਇਹ ਜਿਹੜੀ ਹਿੰਦੂ ਫੈਡਰੇਸ਼ਨ ਤੇ ਦੂਜੇ ਨੇ ਕਹਿ ਰਹੇ ਨੇ USCIRF ਵਾਲਿਆਂ ਨੂੰ ਕੀ ਪਤਾ ਹੈ, ਚੀਮੇ ਨੂੰ ਕੀ ਪਤਾ ਹੈ, ਡਾਕਟਰ ਚੀਮੇ ਨੂੰ ਤਾਂ ਇੰਗਲੈਂਡ 'ਚ ਰਹਿੰਦੇ ਨੇ। ਹੁਣ ਤੁਸੀਂ USCIRF ਨੂੰ ਵੀਜ਼ਾ ਨਾ ਦਿਓ, ਬੰਦੇ ਮੌਕੇ ਤੇ ਉਹਨਾਂ ਕੋਲ ਤਾਂ ਜੋ ਜਾਣਕਾਰੀ ਜਿਹੜੇ ਸੋਰਸ ਤੋਂ ਵੀ ਆਉਂਦੀ ਹੈ ਉਹਨੂੰ ਐਨਾਲਾਈਜ਼ ਕਰਦੇ ਨੇ। ਸੋ ਇਹ ਮੰਗ ਕੀਤੀ ਗਈ ਵੀ ਇਹਨਾਂ ਨੂੰ ਵੀਜ਼ਾ ਦਿੱਤਾ ਜਾਏ ਔਰ ਇਸ ਤੋਂ ਇਲਾਵਾ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਰੈਪੋਰਟੀਅਰ ਨੂੰ ਇਨਵਾਈਟ ਕੀਤਾ ਜਾਏ ਉੱਥੇ ਤਾਂ ਕਿ ਫਰੀडम ਆਫ ਰਿਲੀਜਨ ਦੇ ਉੱਤੇ ਜਿਹੜੀ ਹੈ ਉਹ ਗੱਲ ਹੋ ਸਕੇ। ਅਰਜ ਇੰਡੀਆ ਟੂ ਬੂਸਟ ਟ੍ਰੇਨਿੰਗ ਔਨ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਸਟੈਂਡਰਡਸ ਐਂਡ ਪ੍ਰੈਕਟਿਸਿਸ ਫॉर द ਪੁਲਿਸ ਐਂਡ ਜੁਡੀਸ਼ਰੀ ਪਾਰਟਿਕੂਲਰਲੀ ਇਨ ਸਟੇਟਸ and areas with a history or likelihood of religious and communal violence. ਭਾਰਤ ਨੂੰ ਇਹ ਕਿਹਾ ਜਾਏ ਕਿ ਵੀ ਉਹ ਹਿਊਮਨ ਰਾਈਟਸ ਔਰ ਰਿਲੀਜੀਅਸ ਫਰੀडम ਦੇ ਮੁੱਦਿਆਂ ਦੇ ਉੱਤੇ ਜਿਹੜੀ ਹੈ ਟ੍ਰੇਨਿੰਗ ਦੇ ਆਪਣੇ ਪੁਲਿਸ ਨੂੰ ਔਰ ਜੁਡੀਸ਼ੀਅਲ ਅਧਿਕਾਰੀਆਂ ਨੂੰ ਖਾਸ ਤੌਰ ਤੇ ਉਹਨਾਂ ਇਲਾਕਿਆਂ 'ਚ ਜਿੱਥੇ ਕਿ ਇਸ ਕਿਸਮ ਦੀਆਂ ਘਟਨਾਵਾਂ ਜ਼ਿਆਦਾ ਨੇ। ਅਰਜ ਦਾ ਸੈਂਟਰਲ ਇੰਡੀਅਨ ਗਵਰਨਮੈਂਟ ਟੂ ਪ੍ਰੈਸ ਸਟੇਟਸ that have adopted anti-conversion laws to repeal or amend them to conform with internationally recognized human rights standards. कि भाई जिन्होंने
ਧਰਮ ਪਰਿਵਰਤਨ ਵਾਲੇ ਕਾਨੂੰਨ 9 ਸਟੇਟਾਂ ਨੇ ਬਣਾਏ ਹੋਏ ਨੇ ਔਰ ਉਹਨਾਂ ਨੂੰ ਗਲਤ ਤਰੀਕੇ ਨਾਲ ਇੰਪਲੀਮੈਂਟ ਕਰ ਰਹੇ ਨੇ, ਜੀ ਉਹਨੂੰ ਖਤਮ ਕੀਤਾ ਜਾਏ ਤਾਂ ਕਿ ਆਪਣੀ ਮਰਜ਼ੀ ਦੇ ਨਾਲ ਜਿਹੜੇ ਕੋਈ ਵੀ ਆਪਣਾ ਫੈਸਲਾ ਲੈ ਸਕੇ ਔਰ ਜਿਹੜੇ ਇੰਟਰਨੈਸ਼ਨਲ ਹਿਊਮਨ ਰਾਈਟਸ ਸਟੈਂਡਰਡ ਨੇ ਉਹਨਾਂ ਦੇ ਮੁਤਾਬਕ ਹੋਏ। ਔਰ ਅਖੀਰ ਲਈ ਉਹਨਾਂ ਦੀ ਰਿਕਮੈਂਡੇਸ਼ਨ ਹੈ, ਅਰਜ ਦਾ ਇੰਡੀਅਨ ਗਵਰਨਮੈਂਟ to publicly rebuke government officials and religious leaders who make derogatory statements about religious communities। ਕਿ ਭਾਰਤ ਸਰਕਾਰ ਨੂੰ ਕਿਹਾ ਜਾਏ ਕਿ ਉਹ ਜਨਤਕ ਤੌਰ ਤੇ ਉਹਨਾਂ ਸਰਕਾਰੀ ਅਧਿਕਾਰੀਆਂ ਔਰ ਧਾਰਮਿਕ ਲੀਡਰਾਂ ਨੂੰ ਜਿਹੜੇ ਕਿ ਡੈਰੋਗੇਟਰੀ ਸਟੇਟਮੈਂਟਸ ਦਿੰਦੇ ਨੇ, ਭੜਕਾਊ ਔਰ ਦੂਜਿਆਂ ਨੂੰ ਬਦਨਾਮ ਕਰਨ ਵਾਲੀਆਂ, ਉਸ ਦੂਜੇ ਧਰਮਾਂ ਦੇ ਖਿਲਾਫ। ਇਹ ਤਾਂ ਚੱਲ ਰਿਹਾ, ਅੱਜ ਰਾਮਦੇਵ ਯੋਗੀ ਬਣਿਆ ਹੋਇਆ ਹੈ, ਆਪਣਾ ਸੌਦਾ ਵੀ ਵੇਚ ਰਿਹਾ, ਵਪਾਰੀ ਵੀ ਹੈ, ਉਹ ਕਹਿੰਦਾ ਜੀ ਨਹੀਂ ਨਹੀਂ ਇੱਕ ਸਿਰ ਕੇ ਬਦਲੇ ਹਮ 100 ਸਿਰ ਉਤਾਰ ਦੇਂਗੇ। ਹੁਣ ਤੁਸੀਂ ਕਿਸ ਕਿਸਮ ਦੇ ਇਹਨਾਂ ਦੇ ਯੋਗੀ ਨੇ ਔਰ ਇਹ ਕੀ ਲਾਈਨ ਹੈ? ਸੋ ਅਸੀਂ ਇਹ ਸਮਝਦੇ ਹਾਂ ਵੀ US ਸਰਫ ਨੇ ਸਰਵ ਕੀਤਾ ਹਿਊਮੈਨਿਟੀ ਨੂੰ ਵੀ ਔਰ ਕੁੱਲ ਮਿਲਾ ਕੇ ਮਨੁੱਖੀ ਹੱਕਾਂ ਦੀ ਗੱਲ ਕਰਕੇ ਇਸ ਗੱਲ ਨੂੰ ਉਹਨਾਂ ਨੇ ਦੱਸਿਆ ਵੀ ਭਾਰਤ ਦੇ ਵਿੱਚ ਕੀ ਹੋ ਰਿਹਾ ਜੀ। ਔਰ ਜਿਹੜੀ ਸਪੈਸ਼ਲ ਇਹਨਾਂ ਦੀਆਂ ਰਿਕਮੈਂਡੇਸ਼ਨਸ ਨੇ ਅਸੀਂ ਸਮਝਦੇ ਹਾਂ ਵੀ ਇਸ ਦੇ ਉੱਤੇ ਕੰਮ ਹੋਣਾ ਚਾਹੀਦਾ। ਔਰ ਪਹਿਲੇ ਸੈਕਸ਼ਨ 'ਚ ਕੁਝ ਜਿਹੜੇ ਮੈਸੇजेस ਨੇ ਉਹ ਮੈਂ ਕੁਇਕਲੀ ਪੜ੍ਹ ਦਿੰਦਾ। ਵੀਰ ਹਰਮੇਲ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਕੀਪ ਅਪ ਦਾ ਗੁੱਡ ਵਰਕ, ਸ਼ੁਕਰੀਆ। ਵੀਰ ਨਿੰਦਰ ਸਿੰਘ ਸਰਦਾਰ, ਸ਼ਸ਼ੀ ਰੰਧਾਵਾ, ਭੁਪਿੰਦਰ ਸਿੰਘ, ਜੁਝਾਰ ਵਿਰਕ, ਸਤਪਾਲ ਸਿੰਘ ਪੁਰੇਵਾਲ, ਸੀਮਾ ਸ਼ਰਮਾ, ਜਤਿੰਦਰ ਸੰਧੂ, ਕੁਲਦੀਪ ਸਿੰਘ ਖੰਮ, ਇਹਨਾਂ ਸਾਰਿਆਂ ਨੇ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਸਾਰਿਆਂ ਨੇ ਗੁੱਡ ਜੌਬ ਔਰ ਜਿਹੜਾ ਇਹ ਸਾਰਾ ਲਿਖਿਆ, ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।